ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਦਿਲੀ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਹੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਲ ਨੇ। ਉਹਨਾਂ ਨਾਲ ਮਿਲ ਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਸੱਚੋ ਸੱਚ। ਬਹੁਤ ਮਿਹਰਬਾਨੀ ਜੀ ਡਾਕਟਰ ਸਾਹਿਬ। ਅੱਜ 4 ਅਕਤੂਬਰ 2017 ਵੀ ਅਸੂ ਨਾਨਕ ਸ਼ਾਹੀ ਸੰਮਤ 500 ਆਨਾ ਜ਼ਿਆਦਾ ਦਿਨ ਹੈ ਤੇ ਡਾਕਟਰ ਸਾਹਿਬ, ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਦੱਸ ਦਈਏ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਬੈਲਫਾਵਰ ਕੇਬਲ ਇਨ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ, ਗਲੋਬਲ ਸੀਪੀਐਨ ਦੀ ਐਪ ਰਾਹੀਂ, ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਤੁਸੀਂ ਜ਼ਿਆਦਾ ਤੋਂ ਜ਼ਿਆਦਾ ਲਾਈਕ ਕਰੋ, ਸ਼ੇਅਰ ਕਰੋ। ਜੀ ਡਾਕਟਰ ਸਾਹਿਬ, ਪ੍ਰੋਗਰਾਮ ਸ਼ੁਰੂ ਕਰਦੇ ਹਾਂ ਤੇ ਤੁਹਾਡਾ ਜਿਹੜਾ ਪਹਿਲਾ ਇਸ਼ੂ ਹੈ ਉਸ ਉੱਪਰ ਤੁਹਾਡਾ ਤਬਸਰਾ ਜਾਣਾਂਗੇ। ਕੀ ਕਹਿਣਾ ਚਾਹੋਗੇ? ਦੇਖੋ, ਜਦੋਂ ਵੀ ਦੁਨੀਆ ਦੇ ਅਲੱਗ-ਅਲੱਗ ਜਿਹੜੇ ਖਾਸ ਤੌਰ ਤੇ ਟੂਰਿਸਟ ਦੇ ਲਈ, ਯਾਤਰੂਆਂ ਦੇ ਲਈ ਵਿਜ਼ਿਟ ਕਰਨ ਵਾਲੇ ਜਾਂ ਦਿਲਚਸਪੀ ਦਾ ਵਾਇਜ਼ ਥਾਵਾਂ ਦੀ ਗੱਲ ਹੁੰਦੀ ਹੈ ਤੇ ਸਾਊਥ ਏਸ਼ੀਆ ਦੇ ਵਿੱਚ ਤਾਜ ਮਹਿਲ ਜਿਹੜਾ ਹੈ ਉਹ ਆਪਣੀ ਇੱਕ ਵਿਸ਼ੇਸ਼ ਥਾਂ ਰੱਖਦਾ ਜੀ। 1983 ਦੇ ਵਿੱਚ ਇਸ ਨੂੰ ਜਿਹੜਾ ਵਰਲਡ ਹੈਰੀਟੇਜ ਸਾਈਟ ਦੇ ਤੌਰ ਤੇ ਮਾਨਤਾ ਮਿਲੀ ਸੀ, ਜਿਹੜਾ ਕਿ ਯੂਨੈਸਕੋ ਦੀ ਸੰਸਥਾ ਵੱਲੋਂ ਹੈ ਜੀ। ਔਰ 2014 ਦੇ ਵਿੱਚ ਜਾਂ ਸ਼ਾਇਦ 2012 ਦੇ ਵਿੱਚ 2007 ਚ ਇਹਨੂੰ ਵੋਟਾਂ ਰਾਹੀਂ 7 ਵੰਡਰਸ ਆਫ ਦਾ ਵਰਲਡ, ਕਿ ਦੁਨੀਆ ਦੇ 7 ਅਜੂਬੇ, ਉਹਨਾਂ ਦੇ ਵਿੱਚ ਵੀ ਇਸ ਨੂੰ ਸ਼ਾਮਲ ਕੀਤਾ ਗਿਆ ਸੀ। ਬਹੁਤ ਵਾਰ ਕਿਉਂਕਿ ਜਿਸ ਥਾਂ ਦੇ ਨਾਲ ਕੋਈ ਚੀਜ਼ ਜੁੜ ਜਾਂਦੀ ਹੈ ਉਸ ਨਾਲ ਜੁੜੀ ਕਹਾਣੀ ਪਪੂਲਰ ਵੀ ਹੁੰਦੀ ਹੈ, ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜਦੋਂ ਅਸੀਂ ਮੁਗਲਿਆ ਰਾਜ ਦਾ ਬਾਬਰ ਤੋਂ ਲੈ ਕੇ ਬਹਾਦਰ ਸ਼ਾਹ ਜ਼ਫਰ ਤੱਕ ਦਾ ਸਮਾਂ ਦੇਖਦੇ ਜੀ ਤੇ ਉਹਨਾਂ ਦੇ ਵਿੱਚ ਜਿੱਥੇ ਇੱਕ ਪਾਸੇ ਉਹਨਾਂ ਦੇ ਨਾਲ ਜੁੜੇ ਹੋਏ ਜ਼ੁਲਮਾਂ ਦੀ ਕਹਾਣੀ ਹੈ, ਜਿਹੜੀ ਖਾਸ ਤੌਰ ਤੇ ਜਦੋਂ ਅਸੀਂ 10 ਗੁਰੂ ਸਾਹਿਬਾਨ ਦੇ ਨਾਲ 5ਵੇਂ ਪਾਤਸ਼ਾਹ 9ਵੇਂ ਪਾਤਸ਼ਾਹ ਦੀ ਸ਼ਹਾਦਤ ਦੇਖਦੇ ਹਾਂ, ਜਿਸ ਦੇ ਲਈ ਜਹਾਂਗੀਰ ਔਰ ਔਰੰਗਜ਼ੇਬ ਜ਼ਿੰਮੇਵਾਰ ਨੇ, ਤੇ ਉੱਥੇ ਨਾਲ ਦੀ ਨਾਲ ਜਿਵੇਂ 10ਵੇਂ ਪਾਤਸ਼ਾਹ ਨੇ ਜੇ ਔਰੰਗਜ਼ੇਬ ਨੂੰ ਜ਼ਫਰਨਾਮੇ ਦੇ ਵਿੱਚ ਉਸ ਦੀਆਂ ਕਮਜ਼ੋਰ ਗੱਲਾਂ ਦੇ ਲਈ ਉਸ ਨੂੰ ਤਾੜਨਾ ਕੀਤੀ ਜਾਂ ਉਸ ਨੂੰ ਜਿਹੜਾ ਸ਼ੀਸ਼ਾ ਦਿਖਾਇਆ, ਤੇ ਉੱਥੇ ਉਹਨਾਂ ਨੇ ਉਸ ਦੀ ਬਹਾਦਰੀ, ਉਸ ਦੇ ਚੰਗੇ ਗੁਣਾਂ ਦੀ ਤਾਰੀਫ ਵੀ ਕੀਤੀ। ਔਰ ਮੈਂ ਸਮਝਦਾ ਹਾਂ ਵੀ ਇਹ ਇੱਕ ਜ਼ਰੂਰੀ ਹਿੱਸਾ ਹੁੰਦਾ ਹੈ, ਕਿਉਂਕਿ ਨਫ਼ਰਤ ਇਨਸਾਨੀ ਮਨ ਦੇ ਵਿੱਚ ਜਦੋਂ ਆਉਂਦੀ ਹੈ ਤਾਂ ਇਹ ਫਿਰ ਬਹੁਤ ਕੁਝ ਸਾੜ ਕੇ ਸੁਆਹ ਕਰਦੀ ਹੈ ਜੀ। ਸੋ ਇਸ ਦੇ ਲਈ ਹਮੇਸ਼ਾ ਇੱਕ ਸਿੱਖ ਦੇ ਨਾਤੇ ਜਿਹੜੀ ਗੱਲ ਸਾਨੂੰ ਗੁਰੂ ਨੇ ਸਿਖਾਈ ਹੈ ਕਿ ਸਾਂਝ ਕੀਚੈ ਗੁਣਾ ਕੇਰੀ ਛੋੜ ਅਵਗੁਣ ਚੱਲੀਏ। ਇਹ ਡੇ ਟੂ ਡੇ ਰਿਲੇਸ਼ਨਸ਼ਿਪ ਲਈ ਵੀ ਹੈ ਕਿ ਜਿਹੜੇ ਕਿਸੇ ਦੇ ਗੁਣ ਨੇ, ਚੰਗੀਆਂ ਗੱਲਾਂ ਨੇ, ਉਹਨਾਂ ਦੀ ਸਾਂਝ ਪਾਓ ਤੇ ਔਗਣ ਨੂੰ ਇਗਨੋਰ ਕਰੋ ਜੀ। ਇਸੇ ਤਰ੍ਹਾਂ ਜਦੋਂ ਵੀ ਕਿਸੇ ਪੀਰੀਅਡ 'ਚ ਕੋਈ ਚੰਗੀ ਗੱਲ ਵਾਪਰਦੀ ਹੈ ਜਾਂ ਕਿਸੇ ਨਾਲ ਜੁੜੀ ਹੋਈ ਕੋਈ ਪੋਜ਼ਿਟਿਵ ਗੱਲ ਹੈ ਤੇ ਉਹਨੂੰ ਇਸ ਕਰਕੇ ਨੈਗੇਟ ਕਰਨਾ ਜਾਂ ਇਸ ਕਰਕੇ ਉਹਨੂੰ ਜਿਹੜਾ ਹੈ ਬਿਲਕੁਲ ਡਿਸਟਰੋਏ ਕਰਨ ਤੱਕ ਜਾਣਾ ਕਿ ਅਸੀਂ ਉਸ ਸਾਰੇ ਪੀਰੀਅਡ ਨੂੰ ਪਸੰਦ ਨਹੀਂ ਕਰਦੇ ਜਾਂ ਸਾਡੇ ਨਾਲ ਕੁਝ ਐਸਾ ਹੋਇਆ, ਇਹ ਫਿਰ ਬੈਲੈਂਸ ਨਹੀਂ ਰਹਿੰਦਾ। ਬਿਲਕੁਲ, ਜਿੱਥੇ ਮੁਗਲ ਬਾਦਸ਼ਾਹਾਂ ਨੇ ਜਿਹੜਾ ਇੱਕ ਪਾਸੇ ਉਹਨਾਂ ਦੀ ਨੈਗੇਟਿਵਿਟੀ ਦੀ ਗੱਲ ਅਸੀਂ ਕੀਤੀ ਹੈ, ਉੱਥੇ ਕੁਝ ਚੀਜ਼ਾਂ ਉਹਨਾਂ ਦੇ ਵਿੱਚ ਜੇ ਅਸੀਂ ਬਾਬਰ ਤੋਂ ਦੇਖੀਏ, ਈਵਨ ਜਹਾਂਗੀਰ ਵਰਗਾ ਜਿਹੜਾ ਅਦਰਵਾਈਜ਼ ਜਹਾਂਗੀਰ ਦਾ ਇਮੇਜ ਉਹੀ ਹੈ ਕਿ ਵੀ ਉਹ ਜਾਂ ਸ਼ਰਾਬ ਦੇ ਨਸ਼ੇ ਤੇ ਜਾਂ ਨੂਰ ਜਹਾਂ ਦੇ ਵਿੱਚ ਡੁੱਬਿਆ ਹੋਇਆ ਬਾਦਸ਼ਾਹ ਸੀ, ਪਰ ਅਸੀਂ ਦੇਖਦੇ ਹਾਂ ਕਿ ਬਾਬਰ ਜਾਂ ਜਹਾਂਗੀਰ ਨੇ ਵੀ ਆਪਣੀ ਸਵੈ ਜੀਵਨੀ ਜਿਹੜੀ ਹੈ ਆਟੋਬਾਇਓਗ੍ਰਾਫੀ ਲਿਖੀ। ਬਾਬਰ ਜਿਹੜਾ ਉਹ ਹਿਸਟਰੀ ਕੌਨਸ਼ੀਅਸ ਹੈ ਪੂਰੀ ਤਰ੍ਹਾਂ। ਬਹੁਤ ਸਾਰੀ ਹਿਸਟਰੀ, ਜਦੋਂ ਅਸੀਂ ਲਗਭਗ 5 ਸਦੀਆਂ ਪਹਿਲਾਂ ਬਾਬਰ ਦਾ ਹਮਲਾ ਭਾਰਤ ਤੇ ਹੁੰਦੇ ਤੇ ਅਸੀਂ ਬਹੁਤ ਕੁਝ ਉਸ ਪੀਰੀਅਡ 'ਚ ਕੀ ਸੀ ਉਹ ਉਹਨਾਂ ਦੀ ਉਸ ਸਵੈ ਜੀਵਨੀਆਂ 'ਚੋਂ ਦੇਖਦੇ ਹਾਂ। ਸੋ ਜ਼ਾਹਰ ਹੈ ਵੀ ਇੱਕ ਇੰਟੈਲੈਕਟ ਦਾ ਪਾਰਟ ਵੀ ਸੀ, ਹਮਾਯੂੰ ਨਾਲ ਜੁੜੀ ਹੋਈ ਲਾਇਬ੍ਰੇਰੀ ਦੀ ਗੱਲ ਹੈ ਔਰ ਉਸ ਦੀ ਮੌਤ ਦੀ ਗੱਲ ਵੀ ਹੈ ਕਿ ਜੀ ਪੌੜੀਆਂ ਲਾਇਬ੍ਰੇਰੀ ਦੀਆਂ ਉਤਰਦਿਆਂ ਜਿਹੜਾ ਉਹਦੀ ਮੌਤ ਹੋਈ ਜੀ। ਇਸੇ ਤਰ੍ਹਾਂ ਅਸੀਂ ਦੇਖਦੇ ਹਾਂ ਜਿਹੜਾ ਉਹਨਾਂ ਦਾ ਭਵਨ ਨਿਰਮਾਣ ਕਲਾ
ਜਿਹੜੀਆਂ ਇਮਾਰਤਾਂ ਨੇ ਅੱਜ ਵੀ, ਲਾਲ ਕਿਲਾ ਹੋਏ, ਤਾਜ ਮਹਿਲ ਹੋਏ, ਜਾਂ ਉਸ ਤੋਂ ਪਹਿਲਾਂ ਫਤਿਹਪੁਰ ਸੀਕਰੀ ਹੋਏ, ਔਰ ਬਹੁਤ ਸਾਰਾ ਮੁਗਲ ਪੀਰੀਅਡ ਦਾ ਜਿਹੜਾ ਆਰਕੀਟੈਕਟ ਹੈ, ਉਹਨਾਂ ਦੀ ਕਲਾ ਹੈ, ਔਰ ਉਹਦੇ 'ਚ ਈਵਨ ਜਿਵੇਂ ਅਕਬਰ ਨੇ, ਜਦੋਂ ਅਸੀਂ 9 ਰਤਨਾਂ ਦੀ ਗੱਲ ਕਰਦੇ ਹਾਂ, ਜਾਂ ਤਾਨਸੇਨ, ਮਿਊਜ਼ਿਕ, ਜਦੋਂ ਸਾਊਥ ਏਸ਼ੀਆ ਦੇ ਵਿੱਚ ਜਿਹੜਾ ਖਾਸ ਮਿਊਜ਼ਿਕ ਦੁਨੀਆ 'ਚ ਆਪਣੀ ਥਾਂ ਰੱਖਦਾ, ਤੇ ਇਸ ਨੂੰ ਮੁਗਲ ਪੀਰੀਅਡ ਦੇ ਵਿੱਚ ਪੈਟਰਨਾਈਜ਼ ਕੀਤਾ ਗਿਆ। ਇਸੇ ਤਰ੍ਹਾਂ ਉਰਦੂ ਜ਼ਬਾਨ ਜਦੋਂ ਅਸੀਂ ਦੇਖਦੇ ਹਾਂ, ਬੇਸ਼ੱਕ ਉਸ ਨੂੰ ਅੱਜ ਜਿਵੇਂ ਹਿੰਦੀਆਈਜ਼ ਜਾਂ ਹਿੰਦੀ ਰਾਸ਼ਟਰ ਦੇ ਨਾਂ ਥੱਲੇ ਕੁਝ ਹੋਰ ਹੀ ਬਣਾ ਦਿੱਤਾ ਗਿਆ। ਹੁਣ ਉਹਦੇ 'ਚ ਵੱਡੇ ਸਕਾਲਰ ਅਮੀਰ ਖੁਸਰੋ ਵਰਗੇ, ਜਿਨ੍ਹਾਂ ਨੇ 14ਵੀਂ 15ਵੀਂ ਸਦੀ ਦੇ ਵਿੱਚ ਉਸ ਸਾਰੇ ਨੂੰ ਦਿੱਤਾ। ਅੱਜ ਵੀ ਜਦੋਂ ਦੋਨੋਂ ਪਾਸਿਆਂ ਦੇ, ਭਾਰਤ ਪਾਕਿਸਤਾਨ ਦੇ ਗਾਇਕ ਅਮੀਰ ਖੁਸਰੋ ਦੀ ਜਿਹੜੀ ਗਾਇਕੀ ਨੂੰ ਗਾਇਨ ਕਰਦੇ ਨੇ, ਉਹ ਠੁਮਰੀ ਹੋਏ ਵੀ ਕਿਹਾ ਜਾਂਦਾ ਹੈ ਕਿ ਉਹਨੇ ਤਬਲਾ ਵੀ ਇਜਾਦ ਕੀਤਾ। ਸੋ ਇਹ ਉਹਨਾਂ ਦੇ ਪੋਜ਼ਿਟਿਵ ਨੇ ਆਰਟ ਦੀ ਦੁਨੀਆ 'ਚ। ਹਾਲਾਂਕਿ ਜਦੋਂ ਅਸੀਂ ਇਸਲਾਮ ਦੇ ਹਵਾਲੇ ਨਾਲ ਸੰਗੀਤ ਔਰ ਮਿਊਜ਼ਿਕ ਨਾਲ ਇਸਲਾਮ ਦਾ ਸੰਬੰਧ ਦੇਖਦੇ ਹਾਂ ਤਾਂ ਉਹ ਨਾ ਪੱਕੀ ਹੈ, ਲੇਕਿਨ ਜੇ ਮੁਗਲਿਆ ਰਾਜ ਦੀ ਪੈਟਰਨੇਜ ਨਾ ਹੁੰਦੀ ਤੇ ਤਾਨਸੇਨ ਨਾ ਹੁੰਦਾ, ਔਰ ਉਹਦੇ ਚੋਂ ਫਿਰ ਉਹ ਰਾਗਾਂ ਦੀ ਦੁਨੀਆ ਨਿਕਲਦੀ ਹੈ। ਔਰ ਇਸੇ ਤਰ੍ਹਾਂ ਜਦੋਂ ਅਸੀਂ ਉਹਨਾਂ ਦੇ ਦੂਸਰੇ ਵੀ ਕੁਝ ਪਾਰਟ ਦੇਖਦੇ ਹਾਂ, ਕੋਈ ਉਹਨਾਂ ਨੇ ਜੇ ਅਕਬਰ ਦੇ ਜ਼ਮਾਨੇ 'ਚ ਟੋਡਰ ਮੱਲ ਰਾਹੀਂ ਸਾਰਾ ਰੈਵਨਿਊ ਸਿਸਟਮ ਦਾ ਕਿਵੇਂ ਰਿਕਾਰਡ ਹੋਣਾ ਉਸ ਦਾ ਦੇਖਦੇ ਹਾਂ, ਜਾਂ ਬੇਸ਼ੱਕ ਉਹ ਮੁਗਲ ਤਾਂ ਨਹੀਂ ਸੀ, ਉਹਨਾਂ ਦਾ ਸ਼ੇਰ ਸ਼ਾਹ ਸੂਰੀ ਦੇ ਵੇੜੇ ਜਿਹੜਾ ਪੀਰੀਅਡ ਗ੍ਰੈਂਡ ਟਰੰਕ ਰੋਡ ਜਿਹਨੂੰ ਕਹਿੰਦੇ ਨੇ, ਜਿਹਨੂੰ ਸ਼ੇਰ ਸ਼ਾਹ ਸੂਰੀ ਮਾਰਗ ਕਹਿੰਦੇ ਨੇ, ਇਹ ਹੋਂਦ ਦੇ ਵਿੱਚ ਆਉਂਦਾ ਹੈ। ਫਿਰ ਕਿਲ੍ਹਿਆਂ ਦਾ ਨਿਰਮਾਣ, ਜੇ ਤੁਸੀਂ ਮੁਗਲ ਕਾਲ ਦੇ ਕਿਲ੍ਹੇ ਦੇਖਦੇ ਹੋ ਜਿੱਥੇ ਜਿੱਥੇ ਵੀ ਬਣੇ ਹੋਏ ਨੇ, ਈਵਨ ਉਹ ਅੱਜ ਵੀ ਜਿਹੜੇ ਲੋਕ ਆਰਕੀਟੈਕਟ ਦੇ ਨਾਲ ਜਾਂ ਦੂਜੇ ਨਾਲ ਜੁੜੇ ਹੋਏ ਨੇ, ਉਹਦੇ 'ਚ ਉਹਨੂੰ ਉਹ ਕਮਾਲ ਦੀ ਗੱਲ ਮੰਨਦੇ ਨੇ। ਸੋ ਜ਼ਾਹਰ ਹੈ ਵੀ ਕੁਝ ਚੀਜ਼ਾਂ ਜਿਹੜਾ ਜਦੋਂ ਅਸੀਂ ਦਿੱਲੀ ਦੇ ਬਦਲਦੇ ਹਾਕਮਾਂ ਦੀ ਗੱਲ ਕਰਦੇ ਹਾਂ, ਅੱਜ ਹੀ ਮੈਂ ਇੱਕ ਜਿਹੜਾ ਦੇਖ ਰਿਹਾ ਸੀ ਕਿ ਵੀ ਰਾਜਪੂਤ ਰਾਜਿਆਂ ਦਾ ਜਿਨ੍ਹਾਂ ਦਾ ਪੀਰੀਅਡ, ਕਿਉਂਕਿ ਜਦੋਂ ਅਫਗਾਨਾਂ ਨੇ ਹਕੂਮਤ ਲਈ ਦਿੱਲੀ ਦੀ ਤੇ ਉਹ ਰਾਜਪੂਤਾਂ ਤੋਂ ਲਈ, ਪ੍ਰਿਥਵੀ ਰਾਜ ਚੌਹਾਨ ਜਿਹੜਾ ਉਹ ਦਿੱਲੀ ਦਾ ਬਾਦਸ਼ਾਹ ਸੀ। ਸੋ ਜ਼ਾਹਰ ਹੈ ਕਿ ਰਾਜਪੂਤ ਪੀਰੀਅਡ ਜਿਹੜਾ ਕਿ ਬ੍ਰਾਹਮਣਾਂ ਦੇ ਨਾਲ ਉਹਨਾਂ ਦਾ ਅਲਾਇੰਸ ਹੋ ਕੇ ਫਿਰ ਜਿਵੇਂ ਉਹਨਾਂ ਨੂੰ ਜਿਹੜਾ ਉਸ ਦੇ ਉੱਤੇ ਮਾਊਂਟ ਆਬੂ ਦੇ ਉੱਤੇ ਜੰਗ ਕਰਾ ਕੇ ਇੱਕ ਛਤਰੀ ਬਣਾਇਆ, ਔਰ ਬੁੱਧ ਧਰਮ ਦੇ ਸਫਾਏ ਲਈ ਰਾਜਪੂਤਾਂ ਨੂੰ ਅੱਗੇ ਲਾ ਕੇ ਬ੍ਰਾਹਮਣਾਂ ਨੇ ਜਿਹੜਾ ਬੁੱਧਿਜ਼ਮ ਦਾ ਸਫਾਇਆ ਕੀਤਾ। ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ 3-4 ਸਦੀਆਂ ਦਾ ਪੀਰੀਅਡ ਲਗਭਗ 8ਵੀਂ ਸਦੀ ਤੋਂ ਸ਼ੁਰੂ ਹੋ ਕੇ 11ਵੀਂ 12ਵੀਂ ਸਦੀ ਤੱਕ ਜਦੋਂ ਮੁਹੰਮਦ ਗੌਰੀ ਨੇ ਪ੍ਰਿਥਵੀ ਰਾਜ ਚੌਹਾਨ ਨੂੰ ਹਰਾਇਆ, ਉਹ ਰਾਜਪੂਤ ਦੌਰ ਹੈ। 300-400 ਸਾਲ ਉਸ ਭਾਵੇਂ ਉਸ ਤੋਂ ਪਹਿਲਾਂ ਜਿਹੜਾ ਮਹਿਮੂਦ ਗਜ਼ਨਵੀ ਦਾ ਹਮਲੇ ਵੀ ਹੋਏ, ਇਧਰ ਮੁਲਤਾਨ ਔਰ ਸਿੰਧ ਮੁਹੰਮਦ ਬਿਨ ਕਾਸਮ ਨੇ ਖੰਕਰ ਕਰ ਲਏ, ਪਰ ਰੈਸਟ ਵੱਡਾ ਹਿੱਸਾ ਜਿਹੜਾ ਉਹਨਾਂ ਦੇ ਬਾਦਸ਼ਾਹਾਂ ਦੇ ਕੋਲ ਹੀ ਸੀ। ਸੋ ਉਹਨਾਂ ਦੀਆਂ ਆਪਣੀਆਂ ਖੂਬਸੂਰਤੀਆਂ ਸੀ, ਪਰ ਉਹਨਾਂ ਦੀਆਂ ਆਪਣੀਆਂ ਕਮਜ਼ੋਰੀਆਂ ਵੀ ਸਾਹਮਣੇ ਆਈਆਂ। ਔਰ ਇਹਦੇ 'ਚ ਵੀ ਕੋਈ ਸ਼ੱਕ ਨਹੀਂ, ਜਦੋਂ ਅਸੀਂ ਮੁਗਲਾਂ ਨੂੰ ਜਾਂ ਸਾਰਿਆਂ ਨੂੰ ਇੱਕੋ ਰਸਤੇ ਨਾਲ ਬੰਨ੍ਹਣਾ ਚਾਹੁੰਦੇ ਹਾਂ, ਇੱਕ ਸਟੇਜ ਤੇ ਈਵਨ ਮੁਗਲਾਂ ਦੀ ਫੌਜ ਦਾ 1/3 ਹਿੱਸਾ 1/3 ਆਰਮੀ ਜਿਹੜੀ ਹੈ ਉਹ ਰਾਜਪੂਤ ਸੀ ਉਹਦੇ 'ਚ। ਸੋ ਜੇ ਉਹ ਇੰਨਾ ਹੀ ਉਹਨਾਂ ਦਾ ਇੰਟਾਈ ਹਿੰਦੂ ਲਾਈਨ ਜਾਂ ਉਹ ਕਨਵਰਸ਼ਨ ਦੇ ਉੱਤੇ ਹੀ ਸੀ ਤੇ ਰਾਜਪੂਤ ਕਿਵੇਂ ਬਚ ਗਏ, ਜਿਹੜੇ ਅੱਜ ਵੀ ਰਾਜਪੂਤੀ ਪ੍ਰਾਈਡ ਔਰ ਉਹ ਸਾਰੀ ਬ੍ਰਾਹਮਣਵਾਦ ਦੀਆਂ ਉਹ ਸਤੀ ਦੀ ਰਸਮ ਹੋਏ, ਉਹ ਦੂਸਰਾ ਹੋਏ, ਅੱਜ ਵੀ ਤੁਸੀਂ ਸਭ ਤੋਂ ਜ਼ਿਆਦਾ ਮੰਦਰ ਤੁਹਾਨੂੰ ਸਤੀ ਦੇ ਰਾਜਸਥਾਨ 'ਚ ਮਿਲਣਗੇ। ਸੋ ਕੁੱਲ ਮਿਲਾ ਕੇ ਇਸ ਸਾਰੇ ਦੌਰ ਦੇ ਵਿੱਚ ਜਿਹੜੇ ਬਾਦਸ਼ਾਹ ਉਹਨਾਂ ਦੇ ਬਾਦਸ਼ਾਹਾਂ ਦੀਆਂ ਜ਼ਿੰਦਗੀਆਂ ਕੋਈ ਉਹ ਇਸਲਾਮ ਮੁਤਾਬਕ ਜੀਣ ਵਾਲੇ ਨਹੀਂ ਸੀ, ਉਹਨਾਂ ਦੇ ਆਪਣੇ ਵੀ। ਜਦੋਂ ਅਸੀਂ ਮੁਗਲਿਆ ਰਾਜ ਜਾਂ ਉਹਨਾਂ ਦੀ ਮੰਗੋਲ ਕਬੀਲਿਆਂ ਦੀ ਗੱਲ ਕਰਦੇ ਹਾਂ, ਬਹੁਤ ਵਾਰ ਉਹਨਾਂ ਦੇ ਆਪਣੇ ਕਬੀਲਿਆਂ ਦੇ ਜਿਹੜੇ ਨਿਯਮ ਨੇ ਜਾਂ ਰੂਲ ਨੇ ਉਹ ਈਵਨ ਦੂਸਰੇ ਇਸਲਾਮ ਦੀ ਸ਼ਰ੍ਹਾ ਤੋਂ ਵੱਖਰੇ ਚੱਲਦੇ ਸੀ। ਜੇ ਹੁਣ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਦਾ ਫਤਵਾ ਦਿੱਤਾ ਜਾਂਦਾ ਹੈ ਤੇ ਉਹ ਉਹਨਾਂ ਦੀ ਸ਼ਰ੍ਹਾ ਦੇ ਥੱਲੇ ਨਹੀਂ ਸੀ, ਉਹ ਯਾਸਾ ਦੇ ਥੱਲੇ ਸੀ, ਜਿਹੜਾ ਕਿ ਉਹਨਾਂ ਦਾ ਟ੍ਰਾਈਬਲ ਕਾਨੂੰਨ ਸੀ ਕਿ ਖੂਨ ਧਰਤੀ ਦੇ ਉੱਤੇ ਨਾ ਡਿੱਗੇ, ਇਸ ਲਈ ਉਬਾਲਣਾ, ਦੇਗ ਦੇ ਵਿੱਚ ਰੇਤ ਪਾਉਣਾ, ਦੂਸਰੇ ਜਿਹੜੇ ਤਰੀਕੇ ਉਹ ਕੀਤੇ ਗਏ। ਇਸੇ ਤਰ੍ਹਾਂ ਬਹੁਤ ਸਾਰਿਆਂ ਦੀ ਹੁਣ ਜਿੰਨੇ ਫਿਰ 3 ਜਿਹੜੇ ਪ੍ਰੋਮੀਨੈਂਟ ਬਾਦਸ਼ਾਹ ਨੇ, ਉਹ ਭਾਵੇਂ ਅਕਬਰ ਸੀ ਜਾਂ ਉਸ ਤੋਂ ਬਾਅਦ ਈਵਨ ਸ਼ਾਹਜਹਾਂ, ਔਰ 3 ਬੇਗਮਾਂ ਜਿਹੜੀਆਂ ਪ੍ਰੋਮੀਨੈਂਟ ਰਾਜਪੂਤ ਘਰਾਣਿਆਂ ਦੀਆਂ ਸੀ, ਜਿਨ੍ਹਾਂ ਦੀਆਂ ਮਾਵਾਂ ਜਿਹੜੀਆਂ ਨੇ ਬਾਦਸ਼ਾਹ ਦੀ ਜਹਾਂਗੀਰ ਦੀ ਮਾਂ ਜਿਹੜੀ ਆ ਉਹ ਰਾਜਪੂਤਨੀ ਸੀ। ਸੋ ਕੁੱਲ ਮਿਲਾ ਕੇ ਤੁਸੀਂ ਅੱਜ ਜਿਵੇਂ ਹਿੰਦੂ ਤਵੀਆਂ ਦੇ ਹੱਥ 'ਚ ਪਾਵਰ ਆਈ ਹੈ, ਔਰ
ਇੱਕ ਸਟਿਕ ਦੇ ਨਾਲ ਉਹ ਸਾਰੇ ਮੁਗਲਿਆ ਦੌਰ ਨੂੰ ਜਾਂ ਉਸ ਤੋਂ ਪਹਿਲਾਂ ਵੀ 1200 ਸਾਲ ਕਹਿ ਦਿਓ ਜੀ ਗੁਲਾਮ ਰਹੇ, ਫਿਰ ਤੁਸੀਂ ਸਾਰਿਆਂ ਨੂੰ ਹੀ ਇਹ ਬਣਾ ਦਿਓ ਕਿ ਜੀ ਇਹ ਸਭ ਜ਼ਬਰਦਸਤੀ ਮੁਸਲਮਾਨ ਹੋਏ ਔਰ ਉਸ ਪੀਰੀਅਡ ਦਾ ਸਭ ਕੁਝ ਜਿਹੜਾ ਉਹ ਕਾਲਾ ਕਾਲਾ ਸੀ ਔਰ ਸਾਡਾ ਦੌਰ ਜਿਹੜਾ ਉਹ ਹਿੰਦੂਤਵਾ ਪ੍ਰਾਚੀਨ ਪਤਾ ਨਹੀਂ ਕਿਹੜਾ ਪੀਰੀਅਡ। ਮੈਂ ਕਈ ਵਾਰੀ ਦੇਖਦਾ 4-5 ਹਜ਼ਾਰ ਸਾਲ ਦੇ ਪੀਰੀਅਡ 'ਚ ਰਾਜਪੂਤ ਰਾਜਿਆਂ ਦਾ ਦੌਰ, ਉਹਦੇ 'ਚ ਕੋਈ ਇਸ ਕਿਸਮ ਦੀ ਗੱਲ 300-400 ਸਾਲ 'ਚ ਨਹੀਂ ਸਾਹਮਣੇ ਆਉਂਦੀ। ਉਸ ਤੋਂ ਪਹਿਲਾਂ ਬੁੱਧਿਸਟ ਪੀਰੀਅਡ ਜ਼ਰੂਰ ਹੈ, ਉਹ ਕਨਿਸ਼ਕਾ ਹੋਏ, ਅਸ਼ੋਕਾ ਹੋਏ, ਜਿਹਦੇ 'ਚ ਪ੍ਰੋਗਰੈਸ ਹੋਈ ਹੈ। ਤੇ ਤੁਹਾਡਾ ਕਿਹੜਾ ਪੀਰੀਅਡ ਹੈ 3-4 ਹਜ਼ਾਰ ਸਾਲ ਦੀ ਹਿਸਟਰੀ? ਤੁਹਾਡੇ ਆਉਣ ਤੋਂ ਪਹਿਲਾਂ ਜਿਹੜੀ ਇੰਡਸ ਵੈਲੀ ਸਿਵਲਾਈਜੇਸ਼ਨ ਸੀ, ਸਿੰਧੂ ਘਾਟੀ ਦੀ ਸਭਿਅਤਾ, ਉਹਨਾਂ ਨੇ ਬੁਲੰਦੀਆਂ ਨੂੰ ਛੋਇਆ ਹੋਇਆ ਸੀ। ਪਰ ਜਦੋਂ ਤੁਸੀਂ ਲੋਕਾਂ ਨੂੰ ਇੱਕ ਉਹ ਦਿਖਾਣਾ ਹੈ, ਹੁਣ ਈਵਨ ਮੈਡੀਸਨ ਦੇ ਵਰਲਡ 'ਚ ਜਦੋਂ ਅਸੀਂ ਦੇਖਦੇ ਹਾਂ ਕਿ ਵੀ ਸੁਸ਼ਰਤ ਨੂੰ ਇਹ ਕਿਹਾ ਜਾਂਦਾ ਹੈ ਕਿ ਜੀ ਧਨਵੰਤਰੀ ਨੇ, ਜਦੋਂ ਇਹਨਾਂ ਨੇ ਸਾਗਰ ਮੰਥਨ ਕੀਤਾ ਦੇਵਤਿਆਂ ਤੇ ਰਾਖਸ਼ਾਂ ਨੇ, ਜਿਹੜੇ 14 ਰਤਨ ਨਿਕਲੇ ਉਹਨਾਂ 'ਚ ਇੱਕ ਧਨਵੰਤਰੀ ਵੈਦ ਸੀ, ਜਾਂ ਧਨਵੰਤਰੀ ਫਾਦਰ ਆਫ ਉਹਨੂੰ ਮੈਡੀਸਨ ਕਹਿੰਦੇ ਨੇ, ਔਰ ਉਹਨੇ ਸੁਸ਼ਰਤਾ ਨੂੰ ਟ੍ਰੇਨਡ ਕੀਤਾ, ਜਿਹਨੂੰ ਸੁਸ਼ਰਤਾ ਨੂੰ ਇਨਫੈਕਟ ਫਾਦਰ ਆਫ ਸਰਜਰੀ ਕਰਕੇ ਜਾਣਿਆ ਜਾਂਦਾ। ਹੁਣ ਜੇ ਸੁਸ਼ਰਤਾ ਦਾ ਤੁਸੀਂ ਟਾਈਮ ਦੇਖਦੇ ਹੋ ਤੇ ਉਹ ਜੀਸਸ ਦੇ ਜਨਮ ਤੋਂ 100 ਸਾਲ ਪਹਿਲਾਂ ਦਾ, ਸੋ ਆਲਮੋਸਟ ਸਾਰਾ ਕਿੰਨਾ ਪੀਰੀਅਡ ਬਣਦਾ, ਉਹ 1800 ਸਾਲ ਬਣਦਾ। ਤੇ ਜੇ ਇਹੀ ਸਮੁੰਦਰ ਮੰਥਨ 1800 ਸਾਲ ਪਹਿਲਾਂ ਹੋਇਆ, ਕਿਉਂਕਿ ਇਹ ਤਾਂ ਹੈ ਨਹੀਂ ਕਿ 5000 ਸਾਲ ਉਮਰ ਸੀ ਧਨਵੰਤਰੀ ਦੀ। ਸੋ ਇਸ ਪੀਰੀਅਡ ਤੋਂ ਵੀ ਪਹਿਲਾਂ ਜਦੋਂ ਅਸੀਂ ਮਾਡਰਨ ਮੈਡੀਸਨ ਦਾ ਬਰਥ ਦੇਖਦੇ ਹਾਂ ਤੇ ਹਿਪੋਕਰੇਟਸ ਜਿਹੜੇ ਨੇ, ਉਹਦਾ ਜਨਮ ਉਹਦੇ ਨਾਲ ਜੁੜਿਆ ਹੋਇਆ, ਦੋਨੋਂ ਗॉड ਬਣੇ ਹੋਏ ਨੇ, ਹਿਪੋਕਰੇਟਸ ਵੀ ਔਰ ਧਨਵੰਤਰੀ ਵੀ, ਉਹ ਜੀਸਸ ਦੇ ਜਨਮ ਤੋਂ 400-500 ਸਾਲ ਪਹਿਲਾਂ। ਸੋ ਕੁੱਲ ਮਿਲਾ ਕੇ ਸਾਰੀ ਹਿਸਟਰੀ ਤੁਸੀਂ 3-4 ਹਜ਼ਾਰ ਸਾਲ ਦੇ ਵਿੱਚ ਹੀ ਨਿਬੇੜ ਦਿੰਦੇ ਹੋ, ਰਿਗਵੇਦ ਤੋਂ ਸ਼ੁਰੂ ਹੋ ਕੇ। ਔਰ ਉਸ ਪੀਰੀਅਡ ਦੇ ਵਿੱਚ ਜਿਹੜੀ ਮੁਗਲਿਆ ਪੀਰੀਅਡ ਦਾ ਜਿਹੜਾ ਉਹਨਾਂ ਦੀ ਭਵਨ ਨਿਰਮਾਣ ਕਲਾ, ਇਮਾਰਤ ਸਾਜ਼ੀ ਜਿਹਨੂੰ ਅਸੀਂ ਕਹਿੰਦੇ ਹਾਂ, ਅੱਜ ਵੀ ਸਾਡੇ ਬਹੁਤ ਸਾਰੇ ਖਾਣੇ ਜਿਨ੍ਹਾਂ ਨੂੰ ਕੁਜ਼ੀਨਸ ਜਾਂ ਡੈਲੀਕੇਸੀ ਜਾਂ ਦੂਜੀ, ਉਹ ਮੁਗਲਿਆ ਰਾਜ ਨਾਲ ਜੁੜੇ ਹੋਏ ਨੇ। ਮਿਊਜ਼ਿਕ, ਗਜ਼ਲ ਤੋਂ ਲੈ ਕੇ ਔਰ ਸੰਗੀਤ ਤੱਕ ਜਿਹੜਾ ਹੈ ਉਹ ਮੁਗਲਾਂ ਦੇ ਨਾਲ ਜੁੜਿਆ ਹੋਇਆ। ਔਰ ਇਸ ਤਰ੍ਹਾਂ ਹੋਰ ਵੀ, ਜਿਵੇਂ ਅਸੀਂ ਰਾਜਪੂਤੀ ਪ੍ਰਾਈਡ ਦੀ ਗੱਲ ਕੀਤੀ, ਜੇ ਇੰਨਾ ਹੀ ਉਹ ਸਾਰਾ ਸੀ ਤਾਂ 1/3 ਆਰਮੀ ਕਿਵੇਂ ਰਾਜਪੂਤ ਜਾ ਕੇ ਉਹਨਾਂ ਦੇ ਥੱਲੇ ਸਰਵ ਕਰਦੇ ਸੀ। ਸੋ ਕੁੱਲ ਮਿਲਾ ਕੇ ਅਸੀਂ ਇਹ ਦੇਖਦੇ ਹਾਂ ਕਿ ਅੱਜ ਜਦੋਂ ਹਿੰਦੂਤਵੀਆਂ ਦੇ ਹੱਥ 'ਚ ਪਾਵਰ ਆਈ ਹੈ, ਹੁਣ ਯੂਪੀ ਦੇ ਵਿੱਚ ਅਦਿੱਤਿਆ ਨਾਥ ਦੀ ਸਰਕਾਰ ਬਣੀ, ਪਹਿਲਾ ਬਜਟ ਪੇਸ਼ ਹੋਇਆ, ਉਹਨਾਂ ਨੇ ਤਾਜ ਮਹਿਲ ਜਿਹੜਾ ਕਿ 7 ਵੰਡਰਸ ਦੇ ਵਿੱਚ ਹੈ ਔਰ ਵਰਲਡ ਹੈਰੀਟੇਜ ਸਾਈਟ 'ਚ ਹੈ, ਉਸ ਨੂੰ ਉਸ ਲਿਸਟ 'ਚੋਂ ਹੀ ਜਿਹੜਾ ਉਹ ਬਾਹਰ ਕਰ ਦਿੱਤਾ। ਨਤੀਜੇ ਦੇ ਤੌਰ ਤੇ ਰੌਲਾ ਪਿਆ ਬਹੁਤ ਸਾਰਾ, ਔਰ ਇੰਟਰਨੈਸ਼ਨਲ ਮੀਡੀਆ ਨੇ, ਜਿਹਨਾਂ 'ਚ ਵਾਸ਼ਿੰਗਟਨ ਪੋਸਟ ਹੈ ਅਮਰੀਕਾ ਦੀ, ਆਸਟ੍ਰੇਲੀਆ ਦੀ ਮੇਜਰ ਨਿਊਜ਼ਪੇਪਰ ਹੈ, ਇੰਗਲੈਂਡ ਦਾ ਹੈ, ਔਰ ਉਹ ਸਾਰਿਆਂ ਨੇ ਇਸ ਦੇ ਉੱਤੇ ਕਮੈਂਟ ਕੀਤਾ, ਜਿਹਦੇ ਵੱਲ ਮੈਂ ਆਵਾਂਗਾ। ਹੁਣ ਤਾਜ ਮਹਿਲ ਇੱਕ ਪਾਸੇ ਜਿੱਥੇ ਭਵਨ ਨਿਰਮਾਣ ਕਲਾ ਦਾ ਇੱਕ ਚੰਗਾ ਨਮੂਨਾ ਹੈ, ਔਰ ਇਹ ਸ਼ਾਹਜਹਾਂ ਨੇ ਬਣਵਾਇਆ, ਔਰ ਉਸ ਪੀਰੀਅਡ 'ਚ ਹੀ ਬਣਵਾਇਆ ਜਦੋਂ ਕਿ ਜੇ ਅਸੀਂ ਸਿੱਖ ਗੁਰੂ ਸਾਹਿਬਾਨ ਦੇ ਪੀਰੀਅਡ ਨਾਲ ਦੇਖੀਏ ਕਿ ਸ਼ਾਹਜਹਾਂ ਦਾ ਸਮਾਂ 6ਵੇਂ ਪਾਤਸ਼ਾਹ ਦੇ ਸਮੇਂ ਦੇ ਨਾਲ ਹੈ, ਜਦੋਂ ਉਹ ਰਾਜਗੱਦੀ ਤੇ ਬੈਠਦਾ, ਤੇ 7ਵੇਂ ਪਾਤਸ਼ਾਹ ਦੇ ਵੇਲੇ ਵੀ ਜਦੋਂ ਗੁਰੂ ਹਰਰਾਏ ਸਾਹਿਬ ਗੁਰਗੱਦੀ ਤੇ ਨੇ, ਸ਼ਾਹਜਹਾਂ, ਕਿਉਂਕਿ ਅਸੀਂ ਇਤਿਹਾਸਕ ਵਾਕਿਆ ਦੇਖਦੇ ਕਿ ਉਹਦਾ ਲੜਕਾ ਦਾਰਾ ਸ਼ਿਕੋ ਬਿਮਾਰ ਹੁੰਦਾ ਔਰ ਉਹ ਹਰੜਾਂ ਜਿਹੜੀਆਂ ਨੇ ਉਸ ਇਲਾਜ ਲਈ ਚਾਹੀਦੀਆਂ, ਦਵਾਈ ਬਣਾਉਣ ਲਈ, ਉਹ ਭੇਜਦੇ ਨੇ। ਸੋ 7ਵੇਂ ਪਾਤਸ਼ਾਹ ਦੇ ਵੇਲੇ ਵੀ ਜਿਹੜਾ ਉਹ ਸ਼ਾਹਜਹਾਂ ਹੈ, ਔਰ 7ਵੇਂ ਪਾਤਸ਼ਾਹ ਦੇ ਗੁਰਗੱਦੀ ਪੀਰੀਅਡ ਦੇ ਵਿੱਚ ਹੀ ਸ਼ਾਹਜਹਾਂ ਦਾ ਮੁੰਡਾ ਔਰੰਗਜ਼ੇਬ ਆਪਣੇ ਭਰਾਵਾਂ ਨੂੰ ਮਾਰ ਕੇ ਪਿਓ ਨੂੰ ਕੈਦ ਕਰਕੇ ਤਖਤ ਤੇ ਬਹਿੰਦਾ ਔਰ ਟਕਰਾਅ ਦਾ ਦੌਰ ਸ਼ੁਰੂ ਹੁੰਦਾ। ਸ਼ਾਹਜਹਾਂ ਦੇ ਪੀਰੀਅਡ 'ਚ ਵੀ ਅਸੀਂ 6ਵੇਂ ਪਾਤਸ਼ਾਹ ਦੇ ਵੇਲੇ ਦੀਆਂ ਜਿਹੜੀਆਂ 4 ਜੰਗਾਂ ਦੀ ਗੱਲ ਹੈ, ਜਿਹੜੀਆਂ ਮੋਸਟਲੀ ਲਾਹੌਰ ਪ੍ਰੋਵਿੰਸ ਦੇ ਨਾਲ ਰਿਲੇਟਡ ਨੇ, ਉਹਨਾਂ ਦਾ ਵੇਰਵਾ ਦੇਖਦੇ। ਹੁਣ ਜਦੋਂ ਤਾਜ ਮਹਿਲ ਦੀ ਗੱਲ ਹੁੰਦੀ ਹੈ, ਇਹਦੇ ਨਾਲ ਜਿਹੜੀ ਜੁੜੀ ਹੋਈ ਕਹਾਣੀ ਹੈ ਕਿ ਵੀ ਸ਼ਾਹਜਹਾਂ ਦੀਆਂ ਬਹੁਤ ਸਾਰੀਆਂ ਬੇਗਮਾਂ ਸੀ, ਇਹਨਾਂ ਦੇ ਹਰਮ ਤਾਂ ਭਰੇ ਹੀ ਹੁੰਦੇ ਸੀ ਬੇਗਮਾਂ ਨਾਲ। ਉਹਨਾਂ 'ਚ ਇੱਕ ਮੁਮਤਾਜ਼ ਮਹਿਲ ਸੀ, ਜਿਸ ਨੂੰ ਕਿਹਾ ਜਾਂਦਾ ਹੈ ਕਿ ਉਹ ਬਹੁਤ ਪਿਆਰ ਕਰਦਾ ਸੀ। ਉਹ ਜਦੋਂ ਉਹਦੀ ਮੌਤ ਹੋਣ ਲੱਗੀ ਤੇ ਉਹਨੇ ਜਿਹੜਾ ਇਹ ਕਿਹਾ ਕਿ ਮੈਂ ਤੇਰੀ ਯਾਦ 'ਚ ਇੱਕ ਐਸਾ ਜਿਹੜਾ ਬਣਾਵਾਂਗਾ ਮੋਨੂਮੈਂਟ ਕਿ ਸਾਡੀ ਮੁਹੱਬਤ ਨੂੰ ਦੁਨੀਆ ਯਾਦ ਰੱਖੇਗੀ। ਔਰ ਮੈਂ ਦੇਖ ਰਿਹਾ ਸੀ ਵੀ ਉਰਦੂ ਪੋਇਟਰੀ ਦੇ ਵਿੱਚ ਇਸ ਸਾਰੇ ਦਾ, ਕਿਉਂਕਿ ਮੈਨੂੰ ਯਾਦ ਹੈ ਵੀ ਸਾਹਿਰ ਲੁਧਿਆਣਵੀ ਨੇ ਤਾਜ ਮਹਿਲ ਦੇ ਉੱਤੇ ਬਿਲਕੁਲ ਆਪੋਜ਼ਿਟ ਪੋਜੀਸ਼ਨ ਲਈ ਸੀ, ਪਰ ਉਸ ਤੋਂ ਪਹਿਲਾਂ ਸ਼ਕੀਲ ਬਦਾਯੂਨੀ ਜਿਹੜਾ ਬਹੁਤ ਵੱਡਾ ਗੀਤਕਾਰ ਹੈ, ਔਰ ਜਦੋਂ ਅਸੀਂ ਬਾਲੀਵੁੱਡ ਜਿਹਨੂੰ ਅੱਜ ਕਹਿੰਦੇ ਨੇ ਫਿਲਮ ਇੰਡਸਟਰੀ ਦੀ ਗੱਲ ਕਰਦੇ ਹਾਂ, ਤੇ ਇਹ ਸਾਰੇ
ਵੱਡੇ ਨਾਂ ਨੇ। ਸ਼ਕੀਲ ਬਦਾਯੂਨੀ, ਬਹੁਤ ਬਦਾਯੂਨੀ ਯੂਪੀ ਦਾ ਹੀ ਹੈ, ਔਰ ਉਹਦਾ ਇੱਕ ਜਿਹੜਾ ਲਿਖਤ ਸੀ ਜਿਹਦੇ ਉੱਤੇ ਫਿਲਮੀ ਸੌਂਗ ਫਿਲਮਾਏ ਗਏ, एक शहनशाह ने बना के हसी ताज महल सारी दुनिया को मुहब्बत की निशानी दी है। सो ਜ਼ਾਹਰ ਹੈ ਕਿ ਵੀ ਜਿਹੜਾ ਜਿਵੇਂ ਅਮਰੀਕਨ ਪ੍ਰੈਜ਼ੀਡੈਂਟ ਕਲਿੰਟਨ ਵੀ ਗਿਆ, ਦੂਜੇ ਵੀ ਜਦੋਂ ਜਾਂਦੇ ਨੇ ਆਪਣੀਆਂ ਵਾਈਫਸ ਨੂੰ ਵੀ ਨਾਲ ਲੈ ਜਾਂਦੇ ਨੇ, ਔਰ ਉਹਨੂੰ ਉਹ ਇੱਕ ਮੋਨੂਮੈਂਟ ਆਫ ਲਵ ਦੇ ਤੌਰ ਤੇ ਜਿਵੇਂ ਸ਼ਕੀਲ ਬਦਾਯੂਨੀ ਨੇ ਇਸ ਦਾ ਇਹ ਐਂਗਲ ਲਿਆ ਕਿ ਵੀ ਕੁੱਲ ਦੁਨੀਆ ਨੂੰ ਉਹਨੇ ਜਿਹੜਾ ਇੱਕ ਮੁਹੱਬਤ ਦੀ ਨਿਸ਼ਾਨੀ ਦਿੱਤੀ। ਹੁਣ ਸਾਹਿਰ ਲੁਧਿਆਣਵੀ ਜਿਹੜਾ ਹੈ ਉਹ ਇੱਕ ਰੈਵੋਲੂਸ਼ਨਰੀ, ਇੱਕ ਗਰੀਬ ਪ੍ਰਸਤ ਔਰ ਦੂਜੀ ਸੋਚ ਵਾਲਾ, ਔਰ ਜ਼ਾਹਰ ਹੈ ਕਿ ਜਦੋਂ ਬਾਦਸ਼ਾਹ ਇਸ ਕਿਸਮ ਦੀਆਂ ਬਿਲਡਿੰਗਾਂ ਮੋਨੂਮੈਂਟ ਬਣਾਉਂਦੇ ਸੀ ਤੇ ਜਿਹੜੇ ਬੌਂਡਡ ਲੇਬਰ ਵੀ ਇਸਤੇਮਾਲ ਹੁੰਦੀ ਸੀ, ਆਮ ਲੋਕ ਤਾਂ ਬਾਦਸ਼ਾਹਾਂ ਦੀਆਂ ਸਲਤਨਤ ਦੇ ਵਿੱਚ ਰੁਲਦੇ ਹੀ ਰਹੇ ਨੇ। ਉਹਨਾਂ ਦਾ ਇੱਕ ਆਪਣਾ ਰੰਗੀਨ ਮਿਜ਼ਾਜ, ਆਪਣਾ ਲਾਈਫ ਸਟਾਈਲ ਸੀ, ਤਾਕਤ ਦੇ ਜ਼ੋਰ ਨਾਲ ਉਹ ਹਕੂਮਤ ਲੈਂਦੇ ਸੀ ਔਰ ਆਪਣੀ ਜਿਹੜੀ ਹੈ ਐਸ਼ੀ ਵੀ ਕਰਦੇ ਸੀ। ਆਮ ਲੋਕਾਂ ਦੇ ਲਈ ਉਹਨਾਂ ਕੀ ਸੀ ਕਿ ਵੀ ਉਹਨਾਂ ਨੂੰ ਬਿਲਕੁਲ ਹੀ ਮਰ ਨਾ ਜਾਣ, ਮਰ ਵੀ ਜਾਂਦੇ ਜਦੋਂ ਅਕਾਲ ਪੈਂਦਾ ਸੀ, ਮਰ ਜਾਂਦੇ ਸੀ। ਉਹਨਾਂ ਦੇ ਟੈਕਸ ਜਿਹੜੇ ਜਦੋਂ ਗੁਰੂ ਸਾਹਿਬ ਨੇ ਕਿਹਾ ਸੀ, ਜ਼ੁਲਮ ਦੀ ਗੱਲ ਕੀਤੀ ਸੀ, ਜ਼ਾਹਰ ਹੈ ਉਸ ਪੀਰੀਅਡ 'ਚ ਅਜੇ ਪਠਾਣਾ ਦਾ ਰਾਜ ਸੀ ਔਰ ਉਸ ਤੋਂ ਬਾਅਦ ਗੁਰੂ ਸਾਹਿਬ ਦੇ ਪੀਰੀਅਡ 'ਚ ਹੀ ਬਾਬਰ ਆਇਆ ਔਰ ਗੁਰੂ ਨਾਨਕ ਸਾਹਿਬ ਨੇ ਤਾਂ ਫਰਮਾਇਆ ਕਿ ਰਾਜੇ ਸ਼ੀ ਮੁਕੱਦਮ ਕੁੱਤੇ ਜਾਏ ਜਗਾਇਨ ਬੈਠੇ ਸੁੱਤੇ ਚਾਕਰ ਨਹਿੰਦਾ ਪਾਇਨ ਘਾਓ ਰਤ ਪਿੱਤ ਕੁੱਤਿਓ ਚੱਟ ਜਾਓ। ਹੁਣ ਇਹ ਆਮ ਲੋਕਾਂ ਦਾ ਦਰਦ ਸੀ ਕਿ ਵੀ ਰਾਜੇ ਸ਼ੇਰਾਂ ਵਾਂਗ ਆਮ ਜਿਹੜੇ ਜਨਤਾ ਤੇ ਝਪਟਦੇ ਨੇ, ਉਹਨਾਂ ਦੇ ਮੁਕੱਦਮ, ਅਹਿਲਕਾਰ, ਬਿਊਰੋਕਰੈਟ ਅੱਗੋਂ ਉਹ ਕੁੱਤਿਆਂ ਦੀ ਤਰ੍ਹਾਂ ਜਿਹੜਾ ਸ਼ੇਰ ਨੇ ਸ਼ਿਕਾਰ ਕੀਤਾ ਉਹਨੂੰ ਝਪਟਦੇ ਨੇ। ਸੋ ਸਾਰੇ ਜਿਹੜੇ ਆਮ ਲੋਕਾਂ ਦੀ ਰਤ ਪਿੱਤ ਜਿਹੜੀ ਆ ਉਹ ਚੱਟਣ ਤੱਕ ਜਾਂਦੇ ਨੇ। ਸੋ ਸਾਹਿਰ ਲੁਧਿਆਣਵੀ ਦੇ ਸਾਹਮਣੇ ਬਾਦਸ਼ਾਹਾਂ ਦਾ ਇਹ ਪਰਸਪੈਕਟਿਵ ਵੀ ਸੀ, ਪਰ ਉਹਦੇ ਨਾਲ ਉਹਦੇ ਲਈ ਇਹ ਵੀ ਸੀ ਕਿ ਇੱਕ ਗਰੀਬ ਜੇ ਮੁਹੱਬਤ ਕਰਦਾ ਹੈ, ਉਹ ਤਾਂ ਬਾਦਸ਼ਾਹ ਨਹੀਂ ਹੈ ਕਿ ਉਹ ਤਾਜ ਮਹਿਲ ਬਣਾ ਕੇ ਆਪਣੀ ਮੁਹੱਬਤ ਦਾ ਪ੍ਰਗਟਾਵਾ ਕਰ ਸਕੇ। ਤਾਂ ਉਹਦੇ ਤੇ ਸਾਹਿਰ ਲੁਧਿਆਣਵੀ ਨੇ ਜਿਹੜੀ ਲਾਈਨ ਲਈ, एक शहनशाह ने बना के हसी ताज महल हम गरीबों की मोहब्बत का है उड़ाया मजाक। सो एक शायराना परस्पैक्टिव है दोनों पासियां दा। और इसी तरह मैनू याद है कि साडे प्री मैडिकल दी इंग्लिश बुक्स एल्डस हक्सले दुनिया दा नोन है दी ताज, उहदी राइट अप सी और उहदे च लेख सी उहदा, और उहदे च उहने आर्कीटैक्चरल फला भी कढे सी ताज महल दे। ਕਿਹਾ ਵੀ ਨਹੀਂ ਉਹਨੇ, ਕਿਹਾ ਜੀ ਪਤਾ ਨਹੀਂ ਕਿਉਂ ਇਹਨੂੰ ਗ੍ਰੇਟ ਕਹਿੰਦੇ ਨੇ ਜੇ ਉਹ। ਸੋ ਇਹ ਵੀ ਬਿਊਟੀ ਹੈ ਜਦੋਂ ਅਸੀਂ ਡਿਫਰੈਂਸ ਆਫ ਓਪੀਨੀਅਨ ਦੇਖਦੇ ਹਾਂ, ਈਵਨ ਟੈਕਨੀਕੈਲਿਟੀ ਦੇ ਐਸਪੈਕਟ ਤੋਂ ਵੀ। ਸੋ ਉਹ ਅਜੇ ਤੱਕ ਵੀ ਐਲਡਸ ਹਕਸਲੇ ਨੇ ਇਹ ਕਿਹਾ ਸੀ, ਮੇਰੀ ਯਾਦ ਦੇ ਵਿੱਚ ਹੈ। ਹੁਣ ਜਿਹੜਾ ਇਹਨਾਂ ਨੇ ਬਿਲਕੁਲ ਇਗਨੋਰ ਕੀਤਾ ਔਰ ਉਸ ਸਾਰਿਆਂ ਨੂੰ ਜਿਹੜਾ ਕੋਈ ਫੰਡ ਅਲਾਟ ਨਹੀਂ ਕੀਤੇ। ਸੋ ਉਹਦੇ ਤੇ ਜਿਹੜੀਆਂ ਅੱਡ-ਅੱਡ ਸਟੋਰੀਜ਼ ਆਈਆਂ, ਪ੍ਰੋਮੀਨੈਂਟ ਸਟੋਰੀ ਜਿਹੜੀ ਹੈ ਉਹ ਵਾਸ਼ਿੰਗਟਨ ਪੋਸਟ ਨੇ ਕੀਤੀ ਔਰ ਉਹਦੇ ਚ ਵਾਸ਼ਿੰਗਟਨ ਪੋਸਟ ਦਾ ਆਰਟੀਕਲ ਹੀ ਇਹਦੇ ਤੇ ਹੈ, ਇਜ਼ ਇੰਡੀਆ ਨਿਗਲੈਕਟਿੰਗ ਦਾ ਤਾਜ ਮਹਿਲ ਬਿਕੋਜ਼ ਇਟ ਵਾਜ਼ ਬਿਲਟ ਬਾਈ ਮੁਸਲਿਮਸ। ਕਿ ਬਈ ਇਹ ਹੁਣ ਇਸ ਲਈ ਨਿਗਲੈਕਟ ਕਰ ਰਹੇ ਨੇ ਵੀ ਇਹ ਮੁਸਲਮਾਨਾਂ ਨੇ ਬਣਾਇਆ। ਔਰ ਉਹਦੇ ਚ ਉਹਨੇ ਕਿਹਾ ਕਿ ਵੀ ਇਹ ਪਹਿਲਾਂ ਹੀ ਤਾਜ ਮਹਿਲ ਜਿਹੜਾ ਹੈ ਡਿਊ ਟੂ ਐਨਵਾਇਰਨਮੈਂਟਲ ਪੋਲਿਊਸ਼ਨ ਉਹਦਾ ਪੀਲਾ ਪੈਂਦਾ ਜਾ ਰਿਹਾ। ਔਰ ਹੁਣ ਭਾਰਤ ਦੇ ਉੱਤਰ ਪ੍ਰਦੇਸ਼ ਦੀ ਹਿੰਦੂਤਵੀ ਸਰਕਾਰ ਨੇ ਤਾਜ ਮਹਿਲ ਦੇ ਜਿਹੜੀ ਹੈ ਰੱਖ ਰਖਾਅ ਲਈ ਫੰਡ ਦੇਣ ਤੋਂ ਨਾ ਕਰ ਦਿੱਤਾ। ਔਰ ਉਹਨਾਂ ਦਾ ਇਹ ਕਹਿਣਾ ਵੀ ਕਿਉਂਕਿ ਇਹ ਇੱਕ ਮੁਸਲਮਾਨ ਰੂਲਰ ਨੇ ਬਣਾਇਆ ਸੀ, ਇਸ ਲਈ ਜਿਹੜਾ ਹੈ ਉਹ ਇਸ ਤੋਂ ਹੱਥ ਪਿੱਛੇ ਖਿੱਚ ਰਹੇ ਨੇ। ਔਰ ਲੰਬਾ ਚੌੜਾ ਆਰਟੀਕਲ ਹੈ, ਉਹਦੇ ਚ ਈਵਨ ਜਦੋਂ ਮੈਂ ਬਾਕੀਆਂ ਨੂੰ ਕੋਟ ਕੀਤਾ, ਟੈਗੋਰ ਨੂੰ ਮੈਂ ਕੋਟ ਨਹੀਂ ਕਰ ਸਕਿਆ। ਟੈਗੋਰ ਨੇ ਜਦੋਂ ਤਾਜ ਮਹਿਲ ਨੂੰ ਵਿਜ਼ਿਟ ਕੀਤਾ ਤੇ ਟੈਗੋਰ ਨੇ ਕਿਹਾ, ਵਨ ਟੀਅਰ ਡ੍ਰੌਪ ਔਨ ਦਾ ਚੀਕ ਆਫ ਟਾਈਮ, ਕਿ ਵਕਤ ਦੀ ਗੱਲ ਦੇ ਉੱਤੇ ਵਨ ਟੀਅਰ ਡ੍ਰੌਪ, ਜਿਵੇਂ ਇੱਕ ਅੱਖ ਚੋਂ ਅਥਰੂ ਵਗ ਕੇ ਆ ਕੇ ਗਲ ਦੇ ਉੱਤੇ ਟਿਕ ਜਾਂਦਾ ਹੈ। ਸੋ ਹੁਣ ਇਹ ਜਦੋਂ ਅਸੀਂ ਚੀਕ ਆਫ ਟਾਈਮ ਕਹਿੰਦੇ ਤੇ ਹੁਣ ਅਥਰੂ ਪਿਆਰ ਦੇ ਵਿੱਚ ਵੀ ਹੁੰਦੇ ਨੇ, ਅਥਰੂ ਵਿਛੋੜੇ ਦੇ ਵਿੱਚ ਵੀ ਹੁੰਦੇ ਨੇ। ਸੋ ਬਿਊਟੀਫੁਲ ਕੋਟ, ਵਨ ਟੀਅਰ ਡ੍ਰੌਪ ਔਨ ਦਾ ਚੀਕ ਆਫ ਟਾਈਮ। ਹੁਣ ਵਾਸ਼ਿੰਗਟਨ ਪੋਸਟ ਤੋਂ ਬਾਅਦ ਜਿਹੜਾ ਦੂਸਰਾ ਇਸ ਦੇ ਉੱਤੇ ਰਾਈਟ ਅਪ ਹੈ ਉਹ ਦੂਸਰੀ ਅਖਬਾਰ ਆਸਟ੍ਰੇਲੀਆ ਦੀ ਹੈ, ਤਾਜ ਮਹਿਲ ਸਾਈਡ ਲਾਈਨ ਫॉर ਬੀਇੰਗ ਟੂ ਮੁਸਲਿਮ, ਇਹ ਉਹਦਾ ਟਾਈਟਲ ਹੈ, ਦੀ ਆਸਟ੍ਰੇਲੀਅਨ ਦਾ, ਕਿ ਵੀ ਭਾਰਤ ਨੂੰ ਇਸ ਲਈ ਨਜ਼ਰਅੰਦਾਜ਼ ਕਰ ਦਿੱਤਾ, ਭਾਰਤ ਨੇ ਇਸ ਲਈ ਨਜ਼ਰਅੰਦਾਜ਼ ਕਰਨਾ ਸ਼ੁਰੂ ਕੀਤਾ ਤਾਜ ਮਹਿਲ ਨੂੰ
ਕਿਉਂਕਿ ਹਿੰਦੂਤਵਾ ਦੀ ਜਿਹੜੀ ਸਰਕਾਰ ਹੈ, ਹਿੰਦੂਤਵੀ ਮੁੱਖ ਮੰਤਰੀ ਦੀ, ਉਹਨਾਂ ਦਾ ਕਹਿਣਾ ਹੈ ਕਿ ਵੀ ਜਿਹੜਾ ਤਾਜ ਮਹਿਲ ਹੈ ਉਹ ਭਾਰਤੀ ਸੰਸਕ੍ਰਿਤੀ ਨੂੰ, ਤਹਿਜ਼ੀਬ ਨੂੰ ਪ੍ਰੋਜੈਕਟ ਨਹੀਂ ਕਰਦਾ। ਔਰ ਉਹਦੇ 'ਚ ਕਿਉਂਕਿ 17ਵੀਂ ਸ਼ਤਾਬਦੀ 'ਚ ਬਣਿਆ ਤਾਜ ਮਹਿਲ, ਸ਼ਾਹਜਹਾਂ ਨੇ ਬਣਾਇਆ, ਔਰ ਉਹਨਾਂ ਨੇ ਕਿਹਾ ਕਿ ਵੀ ਇਹ ਜਦੋਂ ਦਾ ਇਹ ਯੋਗੀ ਆਇਆ ਉਹਨੇ ਕਿਹਾ ਜੀ ਅਸੀਂ ਜਿੰਨੀ ਮੁਸਲਿਮ ਵਿਰਾਸਤ ਹੈ ਉਸ ਨੂੰ ਅਸੀਂ ਦਰਕਿਨਾਰ ਕਰ ਰਹੇ ਹਾਂ। ਹੁਣ ਇੰਗਲੈਂਡ ਦੀ ਪ੍ਰਸਿੱਧ ਅਖਬਾਰ ਹੈ ਦੀ ਟੈਲੀਗ੍ਰਾਫ, ਉਹਨੇ ਵੀ ਟੈਲੀਗ੍ਰਾਫ ਨੇ ਕਿਹਾ ਕਿ ਵੀ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਤਾਜ ਮਹਿਲ ਇਸ ਪਲੈਨਟ ਤੇ ਮੌਜੂਦ ਸਭ ਤੋਂ ਖੂਬਸੂਰਤ ਇਮਾਰਤਾਂ 'ਚੋਂ ਇੱਕ ਹੈ। 2007 'ਚ ਇਹਨੂੰ 7 ਅਜੂਬਿਆਂ 'ਚ ਸ਼ਾਮਲ ਕੀਤਾ ਗਿਆ ਸੀ। ਤੇ ਜਿਸ ਤਾਜ ਮਹਿਲ ਨੂੰ ਅੱਜ ਕਿਸ ਹੱਦ ਤੱਕ ਜਾ ਕੇ ਇਹ ਇਗਨੋਰ ਕੀਤਾ ਜਾ ਰਿਹਾ ਹੈ ਕਿ ਬਈ ਜੇ ਇਹੀ ਹਾਲ ਰਿਹਾ ਤੇ ਫਿਰ ਇਹ ਜਿਹੜੀ ਇਹਨਾਂ ਨੂੰ ਭਾਰਤ ਨੂੰ ਸੋਚ ਲੈਣਾ ਚਾਹੀਦਾ ਹੈ ਵੀ ਇਹਨਾਂ ਦੀ ਟੂਰਿਜ਼ਮ ਇੰਡਸਟਰੀ ਦਾ ਕੀ ਬਣੇਗਾ। ਔਰ ਇਹੀ ਨਹੀਂ ਹੈ ਗੱਲ, ਜਦੋਂ ਅਸੀਂ ਤਾਜ ਮਹਿਲ ਤਾਂ ਕਿਉਂਕਿ ਹੁਣ ਇਹ ਦੁਨੀਆ ਦਾ ਅਜੂਬੇ 'ਚ ਹੈ, ਇਸ ਲਈ ਉਹ ਅਮਰੀਕਾ ਦਾ ਵਾਸ਼ਿੰਗਟਨ ਪੋਸਟ ਹੋਏ, ਆਸਟ੍ਰੇਲੀਆ ਦਾ ਹੋਏ ਜਾਂ ਇੰਗਲੈਂਡ ਦਾ ਹੋਏ, ਉਹਨਾਂ ਨੇ ਇਸ ਦੇ ਉੱਤੇ ਟਿੱਪਣੀ ਕੀਤੀ ਹੈ। ਪਰ ਜੋ ਅੰਦਰੂਨੀ ਤੌਰ ਤੇ ਹਿਸਟਰੀ ਰਾਹੀਂ ਹੋ ਰਿਹਾ, ਹੁਣ ਅਕਬਰ ਨੂੰ ਤੁਸੀਂ ਇੱਕ ਜ਼ਾਲਮ ਰਾਜੇ ਦੇ ਤੌਰ ਤੇ ਪ੍ਰੋਜੈਕਟ ਕਰੋ, ਔਰ ਜਿਹੜੀ ਹਲਦੀ ਘਾਟੀ ਦੀ ਲੜਾਈ ਜਿਹਦੇ ਚ ਰਾਣਾ ਪ੍ਰਤਾਪ ਹਾਰਿਆ, ਇਵੈਂਚੁਅਲੀ ਬਹਾਦਰੀ ਨਾਲ ਲੜਿਆ, ਹੁਣ ਨਵੀਂ ਹਿਸਟਰੀ ਲਿਖਵਾਓ ਕਿ ਜੀ ਰਾਣਾ ਪ੍ਰਤਾਪ ਤਾਂ ਜਿੱਤਿਆ ਸੀ ਹਲਦੀ ਘਾਟੀ ਦੀ ਲੜਾਈ ਦੇ ਵਿੱਚ। ਉਹ ਜਿਹੜਾ ਕੰਮ ਚੱਲ ਰਿਹਾ ਉਹ ਆਪਣੀ ਥਾਂ ਤੇ, ਔਰ ਇਹਦੇ ਤੇ ਹੀ ਸ਼ਰੋਪ ਡੈਨੀਅਲ ਦਾ ਇੱਕ ਰਾਈਟ ਅਪ ਹੈ, ਤਾਜ ਕੰਟਰੋਵਰਸੀ, ਹਿੰਦੂਤਵਾਜ਼ ਹੇਟਰੇਡ ਫॉर द ਮੋਨੂਮੈਂਟ ਆਫ ਲਵ ਬਿਟਰੇਜ਼ ਇਟਸ ਐਕਸਟ੍ਰੀਮ ਇਨਸਿਕਿਉਰਿਟੀਜ਼, ਕਿ ਵੀ ਜਿਹੜਾ ਮੋਨੂਮੈਂਟ ਆਫ ਲਵ ਹੈ ਉਹਦੇ ਲਈ ਨਫ਼ਰਤ ਜਿਹੜੀ ਹੈ ਇਹ ਦੱਸਦੀ ਹੈ ਵੀ ਤੂੰ ਇਹ ਕਿੰਨੇ ਅਸੁਰੱਖਿਅਤ ਨੇ। ਵਟ ਹਿੰਦੂਜ਼ ਵਾਂਟ ਵੀ ਆਰ ਗੋਇੰਗ ਟੂ ਡੂ, a BJP spokesperson said during a TV discussion about why UP had failed to include the monument in a tourism booklet। ਉਹ ਬੜੇ ਛਾਤੀ ਠੋਕ ਕੇ ਉਹਨਾਂ ਦਾ ਸਪੋਕਸਮੈਨ ਜਿਹੜਾ ਹੈ ਟੀਵੀ ਡਿਬੇਟਸ ਕਹਿ ਰਿਹਾ ਕਿ ਜੀ ਇਹ ਜਿਹੜਾ ਅਸੀਂ ਜੋ ਹਿੰਦੂ ਚਾਹੁੰਦੇ ਨੇ ਉਹ ਅਸੀਂ ਕਰਾਂਗੇ। ਔਰ ਉਹਨੇ ਪੁੱਛਿਆ, ਉਹਨੇ ਕਿਹਾ ਜੀ ਕੈਨ ਵਨ ਹੇਟ ਦਾ ਗ੍ਰੇਟ ਵਾਲ ਆਫ ਚਾਈਨਾ ਔਰ ਮੋਨਾਲੀਸਾ। ਹੁਣ ਮੋਨਾਲੀਸਾ ਦੇ ਉੱਤੇ ਕਿੰਨਾ ਕੁਝ ਕਿਹਾ, ਉਹਦੀ ਸਮਾਈਲ ਹੈ, ਮੋਨਾਲੀਸਾ ਘਰਾਂ 'ਚ ਲੱਗੀਆਂ ਨੇ ਪੇਂਟਿੰਗ, ਉਹਦੇ ਤੇ ਡਿਬੇਟ ਹੁੰਦੀ ਹੈ ਵੀ ਕੀ ਹੈ, ਉਹ ਕਿਹਨੇ ਬਣਾਇਆ, ਕੀ ਹੈ, ਇਹਦੇ ਤੇ ਵੀ ਡਿਬੇਟ ਹੈ। ਪਰ ਉਹਨੇ ਕਿਹਾ ਜੀ ਕੋਈ ਗ੍ਰੇਟ ਚਾਈਨਾ ਵਾਲ ਜਾਂ ਮੋਨਾਲੀਸਾ ਨੂੰ ਵਾਟ ਅਬਾਊਟ ਦਾ ਪਿਰਾਮਿਡਸ ਆਫ ਗਾਜ਼ਾ। ਜੀ ਹੁਣ ਜਦੋਂ ਲੋਕ ਪਿਰਾਮਿਡ ਦੇਖਣ ਜਾਂਦੇ ਨੇ 7 ਵੰਡਰਸ ਦੇ ਵਿੱਚ ਕਿ ਭਾਈ ਕਿਆ ਕਮਾਲ ਕੀਤੀ ਹੋਈ ਸੀ, ਹੁਣ ਉਦੋਂ ਕੋਈ ਇਹ ਥੋੜੀ ਕਹਿੰਦਾ ਕਿ ਬਈ ਉਹ ਇੱਕ ਰੱਬ ਨੂੰ ਮੰਨਣ ਵਾਲੇ ਅਜੇ ਨਹੀਂ ਸੀ, ਉਹ ਪੋਲੀਗੋਡਸ ਨੂੰ ਮੰਨਦੇ ਸੀ, ਜਾਂ ਉਹਨਾਂ ਦੇ ਜਿਨ੍ਹਾਂ ਦੇ ਉੱਤੋਂ ਅਜੇ ਵੀ ਸਾਡੇ ਪੰਜਾਬੀ ਭਰਾ ਵੀ ਕਹਿਣਗੇ ਜਿਹੜਾ ਬੰਦਾ ਕੋ ਹੰਕਾਰਿਆ ਜਾਂ ਦੂਜਾ ਉਹਨੂੰ ਕਹਿਣਗੇ ਬੜਾ ਫਰੌਨ ਹੈ। ਹੁਣ ਉਹ ਫਰੌਨ ਜਿਹੜੇ ਨੇ ਉਹ ਰੂਲਰ ਸੀ, ਉਹਨਾਂ ਦਾ ਇੱਕ ਆਪਣਾ ਤਰੀਕਾ ਸੀ, ਆਪਣੀ ਉਹਨਾਂ ਦੀ ਜਿਉਣ ਢੰਗ ਦਾ, ਪਰ ਉਹਨੂੰ ਕੋਈ ਹੇਟ ਨਹੀਂ ਕਰਦਾ। ਹਿਊਮਨਸ ਸਕੈਬਲ ਏ ਲੋਟ ਬਟ ਆਲਮੋਸਟ ਦਾ ਐਂਟਾਇਰ ਪਲੈਨਟ ਐਗਰੀਜ਼ ਦੈਟ ਥੀਸ ਗ੍ਰੇਟ ਵਰਕਸ ਆਫ ਬਿਊਟੀ ਐਂਡ ਆਰਟ ਆਰ ਟ੍ਰੇਸ਼ਰਸ। ਕਿਸੇ ਨੇ ਬਣਾਇਆ, ਜਦੋਂ ਤੁਸੀਂ ਸਾਰੀ ਇਨਸਾਨੀਅਤ ਦਾ ਉਹ ਧਰੋਹਰ ਬਣ ਜਾਂਦਾ ਹੈ, ਜਾਂ ਜਿਵੇਂ ਅਸੀਂ ਯੂਨੈਸਕੋ ਦੀ ਸਟੇਟਸ ਦੀ ਗੱਲ ਕਰਦੇ, ਫਿਰ ਹਰ ਇੱਕ ਨੂੰ ਇਹ ਕਿ ਵੀ ਇਹ ਜਿਹੜਾ ਸਾਰੇ ਨੇ ਇਹ ਤਾਂ ਖਜ਼ਾਨੇ ਨੇ। On that small list is one monument from India. In a poll conducted among 1 million voters in 2007, the Taj Mahal in Agra made it to the list of 7 wonders of the world. ਹੁਣ ਜੇ ਭਾਰਤ ਦੇ ਵਿੱਚ ਕਿਸੇ ਨੂੰ ਪੁੱਛੋ ਅੱਜ ਵੀ, ਔਰ ਇੱਥੇ ਤਾਜ ਮਹਿਲ ਤਾਂ ਹੈ ਹੀ ਹੈ, ਇੱਥੇ ਕਿੰਨੇ ਇੰਡੀਅਨ ਰੈਸਟੋਰੈਂਟ ਜਿਹੜੇ ਨੇ ਉਹ ਆਪਣਾ ਨਾਂ ਹੀ ਉਹਨਾਂ ਨੇ ਤਾਜ ਮਹਿਲ ਰੱਖਿਆ ਹੁੰਦਾ ਰੈਸਟੋਰੈਂਟ ਦਾ। ਉਹਨਾਂ ਨੂੰ ਪਤਾ ਹੈ ਵੀ ਕਿਉਂਕਿ ਹਰ ਅਮਰੀਕਨ ਜਾਂ ਵੈਸਟਰਨ ਨੂੰ ਪਤਾ ਹੈ ਤਾਜ ਮਹਿਲ ਦਾ ਕੀ ਹੈ, ਤੇ ਉਹਦੇ ਥੱਲੇ ਇਹਨਾਂ ਦੀ ਉੱਥੇ ਤਾਂ ਜੋ ਟੂਰਿਜ਼ਮ ਆਂਦਾ ਹੀ ਹੈ, ਇੱਥੇ ਕਿੰਨੀ ਵੱਡੀ ਰੈਸਟੋਰੈਂਟਾਂ ਦੀ ਔਰ ਦੂਜੀ ਇੰਡਸਟਰੀ ਪਨਪਦੀ ਹੈ ਇਹਦੇ ਥੱਲੇ, ਤਾਜ ਮਹਿਲ ਦੇ ਨਾਂ ਥੱਲੇ। ਹੋਰ ਵੀ ਕਈ ਚੀਜ਼ਾਂ ਜਿਹੜੀਆਂ ਹਾਂ ਬ੍ਰਾਂਡਡ ਨੇ ਉਹ ਉਹਦੇ ਥੱਲੇ ਨੇ। ਸੋ ਕੁੱਲ ਮਿਲਾ ਕੇ ਉਹਨੂੰ ਇਹ ਰਾਈਟ ਅਪ 'ਚ ਹੈ ਕਿ ਹਿਸਟਰੀ ਫੋਬੀਆ ਹੈਗਾ, ਕਿ ਵੀ ਇਹਨਾਂ ਨੂੰ ਹਿੰਦੂਤਵੀਆਂ ਦੀ ਇਹ ਹਿਸਟਰੀ ਪ੍ਰੋਬਲਮ ਹੈ ਕਿ ਜਿਹੜੀ ਵੀ ਚੀਜ਼ ਮੁਸਲਮਾਨਾਂ ਨਾਲ ਸੰਬੰਧਿਤ ਹੋਏਗੀ ਉਹ ਉਹਨਾਂ ਦੇ ਹਿੰਦੂਤਵਾ ਪ੍ਰੋਜੈਕਟ ਦੇ ਵਿੱਚ ਫਿੱਟ ਨਹੀਂ ਬੈਂਦੀ। ਔਰ ਗੱਲ ਕਰ ਲਈ ਹੇਟਡ ਔਰੰਗਜ਼ੇਬ ਨਾਲ ਹੇਟਡ ਦੀ ਨਹੀਂ ਹੈ, ਅਕਬਰ ਨਾਲ ਕੀ ਕਰਦੇ ਨੇ, ਔਰ ਇਹ ਹੁਣ ਤਾਜ ਮਹਿਲ ਦੇ ਨਾਲ, ਕਿਉਂਕਿ ਜਿਹੜਾ ਬੀਜੇਪੀ ਦਾ 2016 ਦੇ ਵਿੱਚ ਬੀਜੇਪੀ ਦੇ ਇੱਕ ਯੂਨੀਅਨ ਮਿਨਿਸਟਰ ਨੇ ਅਕਬਰ ਨੂੰ ਹਿਟਲਰ ਦੇ ਨਾਲ ਕੰਪੇਅਰ ਕੀਤਾ ਸੀ ਕਿ ਵੀ ਉਹ ਹਿਟਲਰ ਸੀ। ਔਰ ਇਹ ਜਿਹੜਾ ਸਾਰਾ ਇਹਨਾਂ ਦਾ ਹੈਗਾ ਇਹ ਆਪਣੇ ਆਪ ਦੇ ਵਿੱਚ ਇੱਕ ਮੂਵ ਇਸ ਪਾਸਿਓਂ ਵੀ ਸ਼ੁਰੂ ਕੀਤਾ ਹੋਇਆ ਇਹਨਾਂ ਦੇ ਰਿਲੀਜੀਅਸ ਨੇ ਕਿ ਜੀ ਤਾਜ ਮਹਿਲ ਜਿਹੜਾ ਹੈ ਇਹ ਪੁਰਾਣਾ ਮੰਦਰ ਸੀ, ਇਹ ਸ਼ਿਵ ਮੰਦਰ ਕੀ ਬਣਾਇਆ ਹੈ,
ਔਰ ਇਹ ਪਤਾ ਨਹੀਂ ਡੋਨੇਟ ਕੀਤਾ ਸੀ ਜਾਂ ਜ਼ਬਰਦਸਤੀ ਲਿਆ ਸੀ, ਕੋਈ ਹੈਰਾਨੀ ਨਹੀਂ ਹੋਏਗੀ ਵੀ ਅੱਜ ਉਹਦੀ ਫੰਡਿੰਗ ਜਿਹੜੀ ਹੈ ਇਹ ਖਤਮ ਕਰ ਰਹੇ ਨੇ। ਪਰ ਨਾਲ ਦੀ ਨਾਲ ਪਤਾ ਨਹੀਂ ਕਿਸ ਵੇਲੇ ਇਹਨਾਂ ਨੇ ਬਾਬਰੀ ਮਸਜਿਦ ਵਾਂਗ ਇਹਨੂੰ ਢਾ ਕੇ ਥੱਲੋਂ ਮੰਦਿਰ ਵੀ ਕੱਢ ਲੈਣੇ ਔਰ ਫਿਰ ਆਰਕੀਓਲੋਜੀਕਲ ਸਰਵੇ ਵਾਲੇ ਆ ਕੇ ਕਹਿਣਗੇ ਜੀ ਵਾਕਿਆ ਹੀ ਇਹ ਮੰਦਿਰ ਦੇ ਵਿੱਚ ਹੀ, ਇਹ ਤਾਂ ਹੁਣ ਉੱਥੇ ਕਬਰ ਬਣੀ ਹੋਈ ਹੈ ਮੁਮਤਾਜ਼ ਮਹਿਲ ਦੀ ਤੇ ਉਸ ਚੋਂ ਮਕਬਰਾ ਹੈ ਜਿਹਨੂੰ ਕਹਿੰਦੇ ਨੇ, ਔਰ ਇਸ ਕਰਕੇ ਹੁਣ ਉਹ ਕਹਿ ਨਹੀਂ ਸਕਦੇ। ਔਰ ਲੇਕਿਨ ਇਹ ਆਲਰੇਡੀ ਉਹਨਾਂ ਨੇ ਛੱਡਿਆ ਹੋਇਆ ਸ਼ੋਸ਼ਾ ਕਿ ਜੀ ਇਹ ਇੱਕ ਮੰਦਿਰ ਸੀ ਜਿਹਦੀ ਥਾਂ ਦੇ ਉੱਤੇ ਇਹ ਬਣਾਇਆ ਗਿਆ। ਸੋ ਕੁੱਲ ਮਿਲਾ ਕੇ ਅਸੀਂ ਕੋਈ ਸ਼ਾਹਜਹਾਂ ਜਾਂ ਕਿਸੇ ਦੇ ਲਈ ਕੋਈ ਵੋਟਾਂ ਨਹੀਂ ਮੰਗਦੇ, ਪਰ ਅਸੀਂ ਇਹ ਸਮਝਦੇ ਹਾਂ ਕਿ ਵੀ ਜਦੋਂ ਅਸੀਂ ਜਿਹੜੀ ਇਨਸਾਨੀਅਤ ਦੇ ਨਾਤੇ ਜਾਂ ਕੁੱਲ ਮਨੁੱਖੀ ਸਮਾਜ ਦਾ ਜਿਹੜਾ ਜਦੋਂ ਅਸੀਂ ਬੀਤੇ ਵੱਲ ਮੁੜ ਕੇ ਦੇਖਦੇ ਹਾਂ ਤੇ ਉਸ ਦੇ ਵਿੱਚ ਜਿਹੜੀ ਖੂਬਸੂਰਤੀ ਹੈ ਕਿਸੇ ਦੀ ਵੀ ਦੇ ਪੀਰੀਅਡ 'ਚ ਵੀ ਜੋ ਕੁਝ ਵੀ ਸਾਹਮਣੇ ਆਇਆ ਪਰ ਇਹੀ ਨਹੀਂ ਹੈ। ਔਰ ਜੇ ਬਹੁਤ ਵਾਰੀ ਅਸੀਂ ਜਿਹੜੇ ਸਿੰਬਲ ਆਫ ਈਵਲ ਨੇ ਉਹਨਾਂ ਦੀ ਇੱਕ ਡਿਫਰੈਂਟ ਕਹਾਣੀ ਦੀ ਗੱਲ ਕਰਦੇ, ਅੱਜ ਵੀ ਜੇ ਤੁਸੀਂ ਜਦੋਂ ਬੰਦਾ ਸਿੰਘ ਬਹਾਦਰ ਵੱਲੋਂ ਸਰਹੰਦ ਨੂੰ ਡਿਸਟਰੋਏ ਕਰਨ ਦੀ ਗੱਲ ਆਉਂਦੀ ਹੈ ਕਿ ਭਾਈ ਸਿਟੀ ਆਫ ਈਵਲ, ਲੇਕਿਨ ਅੱਜ ਵੀ ਤੁਸੀਂ ਰੋਜ਼ਾ ਸ਼ਰੀਫ 'ਚ ਜਾ ਕੇ ਦੇਖ ਸਕਦੇ ਹੋ ਕਿ ਜਿਹੜੀਆਂ ਸਾਰੀਆਂ ਕਬਰਾਂ ਹਿਸਟੋਰੀਕਲੀ ਔਰ ਦੂਸਰਾ ਉਹ ਉਸੇ ਤਰ੍ਹਾਂ ਹੀ ਮੌਜੂਦ ਨੇ। ਹੁਣ ਸਿੱਖ ਰਾਜ ਜਿਹੜਾ ਹੈ ਲਗਭਗ 18ਵੀਂ ਸਦੀ 'ਚ ਸਿੱਖ ਮਿਸਲਾਂ ਨੇ 50 ਸਾਲ ਰਾਜ ਕੀਤਾ। ਲਾਹੌਰ ਜਿਹੜਾ ਉਹ 1762 ਦੇ ਵਿੱਚ ਭੰਗੀ ਸਰਦਾਰਾਂ ਦੇ ਕੋਲ ਆਇਆ, 1799 ਚ ਆਇਆ ਰਣਜੀਤ ਸਿੰਘ ਦੇ ਕੋਲ। ਹੁਣ ਉਸ ਪੀਰੀਅਡ ਦੇ ਵਿੱਚ ਉੱਥੇ ਹੀ ਲਾਹੌਰ ਦੇ ਵਿੱਚ ਜਹਾਂਗੀਰ ਦਾ ਨੂਰ ਜਹਾਂ ਦਾ ਮਕਬਰਾ ਹੈ ਔਰ ਜਹਾਂਗੀਰ ਨਾਲ ਜੁੜਿਆ ਹੋਇਆ ਜਾਂ ਦੂਸਰਿਆਂ ਦੇ ਹੁੰਦਾ ਜੀ ਵੀ ਕਿਉਂਕਿ ਗੁਰੂ ਅਰਜਨ ਸਾਹਿਬ ਨੂੰ ਸ਼ਹੀਦ ਕੀਤਾ ਸੀ ਜਹਾਂਗੀਰ ਨੇ ਤੇ ਇਹਨੂੰ ਲੈਵਲ ਕਰ ਦਿਓ। ਸੋ ਇਹ ਨਹੀਂ ਹੈ, ਕੁਝ ਚੀਜ਼ਾਂ ਨੇ ਜਿਨ੍ਹਾਂ ਨੂੰ ਤੁਸੀਂ ਜਸਟੀਫਾਈ ਵੀ ਕਰਦੇ ਹੋ ਜੇ ਕੋਈ ਪਾਰਟ ਹੁੰਦਾ ਹੈ। ਹੁਣ ਤਾਲਿਬਾਨ ਨੂੰ ਤਾਂ ਇਸ ਗੱਲ ਲਈ ਸਾਰੇ ਵੈਸਟਰਨ ਵਰਲਡ ਨੇ ਭੰਡਿਆ ਕਿ ਜੀ ਉਹਨਾਂ ਨੇ ਬੈਨੀਆਨ ਦੇ ਵਿੱਚ ਜਦੋਂ ਅਫਗਾਨਿਸਤਾਨ 'ਚ ਉਹਨਾਂ ਦਾ ਕੰਟਰੋਲ ਸੀ, ਜਿਹੜੇ ਬੁੱਧਿਸਟ ਪੀਰੀਅਡ ਦੇ ਬੁੱਤ ਸੀ ਬਣੇ ਹੋਏ ਬੜੇ ਬੜੇ ਔਰ ਹਿਸਟੋਰੀਕਲ ਸੀ, ਗਲਤ ਕੰਮ ਕੀਤਾ ਉਹਨਾਂ ਨੇ, ਉਹ ਢਾ ਦਿੱਤੇ। ਲੇਕਿਨ ਉਸ ਤੋਂ ਬਾਅਦ ਜਦੋਂ ਬਾਬਰੀ ਮਸਜਿਦ ਢਾਈ ਗਈ ਉਦੋਂ ਜਿਹੜਾ ਬੇਸ਼ੱਕ ਉਹਨੂੰ ਇੱਕ ਡਿਫਰੈਂਟ ਐਂਗਲ ਦਿੱਤਾ ਗਿਆ ਲੇਕਿਨ ਉਸ ਕਿਸਮ ਦੀ ਆਊਟਰੇਜ ਨਹੀਂ ਸੀ। ਹੁਣ ਅੱਜ ਕਿਉਂਕਿ ਤਾਜ ਮਹਿਲ ਆਲਰੇਡੀ ਇੱਕ ਨੋਨ ਐਜ਼ ਏ ਸਿੰਬਲ ਆਫ ਲਵ, ਇਸ ਦੇ ਉੱਤੇ ਰਿਐਕਸ਼ਨ ਆਇਆ, ਪਰ ਇਹ ਸ਼ੋਅ ਕਰ ਰਿਹਾ ਹੈ ਕਿ 1 ਬਿਲੀਅਨ 300 ਮਿਲੀਅਨ ਲੋਕ ਆ ਜੋ ਉਸ ਖਿੱਤੇ ਦੇ ਵਿੱਚ ਉਹਨਾਂ ਨੂੰ ਕੌਣ ਗਵਰਨ ਕਰ ਰਿਹਾ ਔਰ ਕਿਸ ਡਾਇਰੈਕਸ਼ਨ ਦੇ ਵਿੱਚ। ਔਰ ਇੱਕ ਟੌਪਿਕ ਮੈਂ ਹੋਰ ਵੀ ਚੁਣਿਆ ਹੋਇਆ ਸੀ ਇਹ ਸਾਰੀ ਡਿਸਕਸ਼ਨ ਦੇ ਵਿੱਚ ਕਿ ਇਹ ਜਿਹੜਾ ਇਹਨਾਂ ਨੇ ਇੱਕ ਮਿਥ ਹਿੰਦੂਤਵੀਆਂ ਨੇ ਬਣਾਇਆ ਹੋਇਆ ਕਿ ਕਿਵੇਂ ਕ੍ਰਿਸਚੀਅਨ ਮਿਸ਼ਨਰੀਜ਼ ਜਿਹੜੇ ਨੇ ਉਹ ਧੜਾ ਧੜ ਹਿੰਦੂਆਂ ਨੂੰ ਕਨਵਰਟ ਕਰ ਰਹੇ ਨੇ ਭਾਰਤ ਦੇ ਇਹਨਾਂ ਸੂਬਿਆਂ ਦੇ ਵਿੱਚ। ਸੋ ਇਹ ਇੱਕ ਆਰਟੀਕਲ ਕ੍ਰਿਸਚੀਅਨ ਕਨਵਰਸ਼ਨ ਸੈਂਸਸ ਡਾਟਾ ਸ਼ੋਜ਼ ਦਾ ਹਿੰਦੂਤਵਾ ਆਊਟਕ੍ਰਾਈ ਅਗੇਂਸਟ ਮਿਸ਼ਨਰੀਜ਼ ਇਜ਼ ਪ੍ਰੋਪੇਗੈਂਡਾ। ਪਰ ਮੈਂ ਘੜੀ ਵੱਲ ਦੇਖ ਰਿਹਾ ਔਰ ਇਹ ਟੌਪਿਕ ਵੀ ਡਿਟੇਲ ਡਿਸਕਸ਼ਨ ਮੰਗਦਾ ਹੈ, ਇਹਨੂੰ ਫੇਰ ਕਿਸੇ ਵੇਲੇ। ਸੋ ਇੱਥੇ ਅਸੀਂ ਆਪਣਾ ਪਹਿਲਾ ਸੈਕਸ਼ਨ ਸਬਮਿਟ ਕਰਦੇ ਹਾਂ ਜੀ। ਡਾਕਟਰ ਸਾਹਿਬ ਲੈਣਾ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਕਰਦੀ ਹੈ ਵੀਅਰਸ, ਅਸੀਂ ਚਾਹੁੰਦੇ ਹਾਂ ਕਿ ਤੁਸੀਂ ਜਿਹੜੀ ਆਪਣੀ ਮਾਈਕ ਸਹਾਇਤਾ ਹੈ ਸਾਡੀ ਵੈਬਸਾਈਟ tv84.tv ਤੇ ਜਾ ਕੇ ਇਹਨਾਂ 3 ਵੇਜ਼ ਰਾਹੀਂ ਡੋਨੇਟ ਕਰ ਸਕਦੇ ਹੋ। 1 ਟਾਈਮ ਡੋਨੇਸ਼ਨ, ਮੰਥਲੀ ਡੋਨੇਸ਼ਨ ਜਾਂ ਫਿਰ ਤੁਸੀਂ ਚੈੱਕ ਬਣਾ ਕੇ tv84 ਦੇ ਨਾਮ ਤੇ ਇਸ ਪਤੇ ਤੇ ਭੇਜ ਸਕਦੇ ਹੋ। 3601 37th ਐਵਨਿਊ ਲੌਂਗ ਆਈਲੈਂਡ ਸਿਟੀ ਨਿਊਯਾਰਕ 11101 USA, ਜਾਂ ਫਿਰ ਤੁਸੀਂ ਫੋਨ ਰਾਹੀਂ ਸਾਨੂੰ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5164060694। ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।